ਅਗਲੇ ਮਸਲੇ ਵੱਲ ਵਧੀਏ ਮਿੰਟੂ ਜੀ ਤੇ ਗੱਲ ਕਰੀਏ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ। ਇਸ ਮਾਮਲੇ ਦੇ ਵਿੱਚ ਚਾਰਜ ਸ਼ੀਟ ਦੇ ਵਿੱਚ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ ਜੀ ਮਿੰਟੂ ਜੀ। देखो हैरान करने वाला खुलासा ਇਹਦੇ ਵਿੱਚ ਇੱਕ ਪੱਖ ਤੋਂ ਹੈ ਕਿ ਜਿਹੜਾ ਇਹਨਾਂ ਦਾ ਹੁਣ ਗਵਾਂਢੀ ਹੈ ਜਗਤਾਰ ਸਿੰਘ ਜਿਹਨੂੰ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਸੀਗਾ, ਉਹਨੂੰ ਬਣਾਇਆ ਗਿਆ ਕਿ ਉਸ ਬੰਦੇ ਨੇ ਪਹਿਲਾਂ ਗੀਤ ਲੀਕ ਕੀਤੇ ਸੀਗੇ ਤੇ ਉਸ ਤੋਂ ਬਾਅਦ ਫਿਰ ਉੱਤੇ ਪਰਚਾ ਦਰਜ ਹੋ ਗਿਆ। ਪਰਚਾ ਦਰਜ ਹੋਣ ਤੋਂ ਬਾਅਦ ਉਹਦੀ ਕਿਤੇ ਨਾ ਕਿਤੇ ਇਹਨਾਂ ਦੇ ਨਾਲ ਰੰਜ ਸੀ, ਖਾਰ ਸੀ ਤੇ ਇਸੇ ਦੇ ਚੱਲਦਿਆਂ ਉਹਨੇ ਦੂਸਰੇ ਗੈਂਗ ਦੇ ਨਾਲ ਹੱਥ ਮਿਲਾਇਆ ਤੇ ਫਿਰ ਉਸ ਤੋਂ ਬਾਅਦ ਆਪਣੇ ਘਰ ਦੇ ਵਿੱਚ ਲੱਗੇ ਜਿਹੜੇ ਸੀਸੀਟੀਵੀ ਕੈਮਰੇ ਸਨ ਤੇ ਉਹਨਾਂ ਦਾ ਰੁਖ ਇਹਨਾਂ ਦੀ ਘਰ ਵੱਲ ਕਰ ਦਿੱਤਾ। ਇਹਨਾਂ ਦੀ ਮੂਵਮੈਂਟ, ਇਹਨਾਂ ਦੀ ਹਲਚਲ ਜਾਂ ਜੋ ਵੀ ਇਹਨਾਂ ਦੀ ਆਵਾਜਾਈ ਹੁੰਦੀ ਸੀ ਉਹਨੂੰ ਤਕਾਉਣ ਵਾਸਤੇ ਤੇ ਫਿਰ ਉਹ ਬਾਅਦ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਉਹ ਅੱਗੇ ਪਹੁੰਚ ਜਾਂਦਾ ਸੀਗਾ। ਤਾਂ ਮਤਲਬ ਕਿ ਡਿਜੀਟਲ ਰੇਕੀ ਦਾ ਮਸਲਾ ਹੈ ਕਿ ਕਿਸ ਤਰੀਕੇ ਦੇ ਨਾਲ ਸੀਸੀਟੀਵੀ ਕੈਮਰੇ ਨੂੰ ਰੇਕੀ ਵਾਸਤੇ ਯੂਜ਼ ਕੀਤਾ ਗਿਆ। ਚਾਰਜ ਸ਼ੀਟ ਕਹਿੰਦੀ ਆ, ਚਾਰਜ ਸ਼ੀਟ ਇਹ ਵੀ ਕਹਿੰਦੀ ਆ ਕਿ ਜਿਹੜੇ ਮਤਲਬ ਕਿ ਉਹ ਹੈਗੇ ਨੇ ਦੀਪਕ ਮੁੰਡੀ ਹੋਰੀ ਜੋ ਉਹਦੇ ਨਾਲ ਦੇ ਨੇ ਇਸ ਟਾਈਮ ਜਿਹੜੇ 7 ਤੇ ਇਹ ਚਾਰਜ ਸ਼ੀਟ ਦੁਬਾਰਾ ਫਾਈਲ ਕੀਤੀ ਗਈ ਸਪਲੀਮੈਂਟਰੀ, ਪਹਿਲਾਂ ਤੇ ਇੱਕ ਹੋ ਚੁੱਕੀ ਹੈ 24 ਤੇ, ਤਾਂ 7 ਤੇ ਜਿਹੜੀ ਕੀਤੀ ਗਈ ਹੈ ਉਹਦੇ ਜਿਹੜੇ ਜ਼ਿਆਦਾਤਰ ਜੇ ਤੁਸੀਂ ਮੁਲਜ਼ਮ ਦੇਖੋਗੇ ਜਿੰਨੇ ਵੀ ਚਾਰਜ ਸ਼ੀਟ ਦੇ ਵਿੱਚ ਆ ਉਹਨਾਂ ਤੇ ਚਾਰਜਸ ਜਿਹੜੇ ਸਾਰੇ ਦੋਸ਼ ਆ ਉਹ ਇਸੇ ਕਰਕੇ ਆ ਕਿ ਉਹਨਾਂ ਨੇ ਠਾਰ ਦਿੱਤੀ ਆ। ਕਿਸੇ ਨੇ ਹਰਿਆਣੇ ਦੇ ਵਿੱਚ ਉਹਨਾਂ ਨੂੰ ਠਾਰ ਦਿੱਤੀ ਹੈ ਗੈਂਗਸਟਰਾਂ ਨੂੰ ਜਾਂ ਸ਼ੂਟਰਾਂ ਨੂੰ, ਤੇ ਕਿਸੇ ਨੇ ਰਾਜਸਥਾਨ ਦੇ ਵਿੱਚ। ਤਾਂ ਜ਼ਿਆਦਾਤਰ ਕਹਿ ਲਓ ਕਿ ਉਹਨਾਂ ਨੂੰ ਸਹਾਇਤਾ ਦੇਣ ਵਾਲੇ, ਉਹਨਾਂ ਨੂੰ ਸਹਿਯੋਗ ਦੇਣ ਵਾਲੇ ਆ ਜਿਹੜੇ ਇਸ ਚਾਰਜ ਸ਼ੀਟ ਦੇ ਮੁਤਾਬਕ ਉਹ ਨਾਮਜ਼ਦ ਕੀਤੇ ਗਏ ਨੇ ਜੀ। ਅਗਲੇ ਮਸਲੇ ਵੱਲ ਵਧੀਏ ਮਿੰਟੂ ਜੀ ਤੇ ਗੱਲ ਕਰੀਏ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ। ਇਸ ਮਾਮਲੇ ਦੇ ਵਿੱਚ ਚਾਰਜ ਸ਼ੀਟ ਦੇ ਵਿੱਚ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ ਜੀ ਮਿੰਟੂ ਜੀ। ਦੇਖੋ ਹੈਰਾਨ ਕਰਨ ਵਾਲਾ ਖੁਲਾਸਾ ਇਹਦੇ ਵਿੱਚ ਇੱਕ ਪੱਖ ਤੋਂ ਹੈ ਕਿ ਜਿਹੜਾ ਇਹਨਾਂ ਦਾ ਹੁਣ ਗਵਾਂਢੀ ਹੈ ਜਗਤਾਰ ਸਿੰਘ ਜਿਹਨੂੰ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਸੀਗਾ, ਉਹਨੂੰ ਬਣਾਇਆ ਗਿਆ ਕਿ ਉਸ ਬੰਦੇ ਨੇ ਪਹਿਲਾਂ ਗੀਤ ਲੀਕ ਕੀਤੇ ਸੀਗੇ ਤੇ ਉਸ ਤੋਂ ਬਾਅਦ ਫਿਰ ਉੱਤੇ ਪਰਚਾ ਦਰਜ ਹੋ ਗਿਆ। ਪਰਚਾ ਦਰਜ ਹੋਣ ਤੋਂ ਬਾਅਦ ਉਹਦੀ ਕਿਤੇ ਨਾ ਕਿਤੇ ਇਹਨਾਂ ਦੇ ਨਾਲ ਰੰਜ ਸੀ, ਖਾਰ ਸੀ ਤੇ ਇਸੇ ਦੇ ਚੱਲਦਿਆਂ ਉਹਨੇ ਦੂਸਰੇ ਗੈਂਗ ਦੇ ਨਾਲ ਹੱਥ ਮਿਲਾਇਆ ਤੇ ਫਿਰ ਉਸ ਤੋਂ ਬਾਅਦ ਆਪਣੇ ਘਰ ਦੇ ਵਿੱਚ ਲੱਗੇ ਜਿਹੜੇ ਸੀਸੀਟੀਵੀ ਕੈਮਰੇ ਸਨ ਤੇ ਉਹਨਾਂ ਦਾ ਰੁਖ ਇਹਨਾਂ ਦੀ ਘਰ ਵੱਲ ਕਰ ਦਿੱਤਾ। ਇਹਨਾਂ ਦੀ ਮੂਵਮੈਂਟ, ਇਹਨਾਂ ਦੀ ਹਲਚਲ ਜਾਂ ਜੋ ਵੀ ਇਹਨਾਂ ਦੀ ਆਵਾਜਾਈ ਹੁੰਦੀ ਸੀ ਉਹਨੂੰ ਤਕਾਉਣ ਵਾਸਤੇ ਤੇ ਫਿਰ ਉਹ ਬਾਅਦ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਉਹ ਅੱਗੇ ਪਹੁੰਚ ਜਾਂਦਾ ਸੀਗਾ। ਤਾਂ ਮਤਲਬ ਕਿ ਡਿਜੀਟਲ ਰੇਕੀ ਦਾ ਮਸਲਾ ਹੈ ਕਿ ਕਿਸ ਤਰੀਕੇ ਦੇ ਨਾਲ ਸੀਸੀਟੀਵੀ ਕੈਮਰੇ ਨੂੰ ਰੇਕੀ ਵਾਸਤੇ ਯੂਜ਼ ਕੀਤਾ ਗਿਆ। ਚਾਰਜ ਸ਼ੀਟ ਕਹਿੰਦੀ ਆ, ਚਾਰਜ ਸ਼ੀਟ ਇਹ ਵੀ ਕਹਿੰਦੀ ਆ ਕਿ ਜਿਹੜੇ ਮਤਲਬ ਕਿ ਉਹ ਹੈਗੇ ਨੇ ਦੀਪਕ ਮੁੰਡੀ ਹੋਰੀ ਜੋ ਉਹਦੇ ਨਾਲ ਦੇ ਨੇ ਇਸ ਟਾਈਮ ਜਿਹੜੇ 7 ਤੇ ਇਹ ਚਾਰਜ ਸ਼ੀਟ ਦੁਬਾਰਾ ਫਾਈਲ ਕੀਤੀ ਗਈ ਸਪਲੀਮੈਂਟਰੀ, ਪਹਿਲਾਂ ਤੇ ਇੱਕ ਹੋ ਚੁੱਕੀ ਹੈ 24 ਤੇ, ਤਾਂ 7 ਤੇ ਜਿਹੜੀ ਕੀਤੀ ਗਈ ਹੈ ਉਹਦੇ ਜਿਹੜੇ ਜ਼ਿਆਦਾਤਰ ਜੇ ਤੁਸੀਂ ਮੁਲਜ਼ਮ ਦੇਖੋਗੇ ਜਿੰਨੇ ਵੀ ਚਾਰਜ ਸ਼ੀਟ ਦੇ ਵਿੱਚ ਆ ਉਹਨਾਂ ਤੇ ਚਾਰਜਸ ਜਿਹੜੇ ਸਾਰੇ ਦੋਸ਼ ਆ ਉਹ ਇਸੇ ਕਰਕੇ ਆ ਕਿ ਉਹਨਾਂ ਨੇ ਠਾਰ ਦਿੱਤੀ ਆ। ਕਿਸੇ ਨੇ ਹਰਿਆਣੇ ਦੇ ਵਿੱਚ ਉਹਨਾਂ ਨੂੰ ਠਾਰ ਦਿੱਤੀ ਹੈ ਗੈਂਗਸਟਰਾਂ ਨੂੰ ਜਾਂ ਸ਼ੂਟਰਾਂ ਨੂੰ ਤੇ ਕਿਸੇ ਨੇ ਰਾਜਸਥਾਨ ਦੇ ਵਿੱਚ। ਤਾਂ ਜ਼ਿਆਦਾਤਰ ਕਹਿ ਲਓ ਕਿ ਉਹਨਾਂ ਨੂੰ ਸਹਾਇਤਾ ਦੇਣ ਵਾਲੇ, ਉਹਨਾਂ ਨੂੰ ਸਹਿਯੋਗ ਦੇਣ ਵਾਲੇ ਆ ਜਿਹੜੇ ਇਸ ਚਾਰਜ ਸ਼ੀਟ ਦੇ ਮੁਤਾਬਕ ਉਹ ਨਾਮਜ਼ਦ ਕੀਤੇ ਗਏ ਨੇ ਜੀ।